ਅੱਲਾ ਇਹ ਜੇ ਕਿਸੇ ਦਾ ਨਾ ਹੋਵੇ, ਮੇਰਾ ਕੋਈ ਨਾ ਰਹਿ ਗਿਆ। ਉਹਨਾਂ ਨੂੰ ਨਾ ਅਗਲੇ ਨੇ ਡੱਕ ਛੱਡਿਆ, ਨਿਕਲੇ ਹੋਣਾ ਸੀ, ਡੱਕ ਕੇ ਕਹਿੰਦੇ ਤੈਨੂੰ ਉੱਥੇ ਛੱਡ ਕੇ ਆਉਣੇ ਗਏ ਵਿਚਾਰੇ। ਤੁਹਾਡੇ ਮਹੱਲੇ ਵਾਲੇ ਜਿਹੜੇ ਸੀ? ਮਹੱਲੇ ਵਾਲੇ ਹਿੰਦੂ ਉਤਰੇ। ਅੱਛਾ, ਹਿੰਦੂ। ਉਹਨਾਂ ਨੇ ਬਾਹਰ ਕੱਢ ਕੇ ਕਿਤੇ ਮਾਰ ਤੇ ਮੇਰੇ ਮਾਂ ਪਿਓ ਮਾਰ ਮੂਰ ਕੇ ਤੇ ਘਰ ਲੁੱਟੇ। ਬੜਾ ਕੁਛ ਪੁੱਤਰਾ ਤੈਨੂੰ ਕੀ ਦੱਸਾਂ। ਇੱਕ ਸੂਈ ਘਰ ਭਰੇ ਸੀ, ਇੱਕ ਸੂਈ ਨਹੀਂ ਸੀ ਹੋਈ। ਆਪਣੀ ਜਾਨ ਨੂੰ ਜਦੋਂ ਉਜੜੀ। ਹਾਂਜੀ। ਇਹ ਭਾਈ ਤੈਨੂੰ ਕੀ ਦੱਸਾਂ, ਸਾਰਾ ਦਿਨ ਅਸੀਂ ਮੇਰਾ ਮਾਂ ਪਿਓ, ਮੇਰੀ ਗੱਲ ਸੁਣੋ, ਅਸੀਂ ਆਖ ਲੜਾਈ ਲੜਾਈ ਮਾੜੀ ਮੋਟੀ ਹੋਊਗੀ ਤੇ ਅਸੀਂ ਨਿਕਲ ਜਾਵਾਂਗੇ। ਉਹ ਜਿਹੜੇ ਸਾਨੂੰ ਨਾ, ਜਿਹੜੇ ਮੇਰੇ ਚਾਚੇ ਦੇ, ਸਾਡੇ ਚਾਚੇ ਤਾਏ, ਅਸੀਂ ਪਹਿਲਾਂ ਤਾਂ ਬੈਠੇ ਰਹੇ ਆ। ਗੋਲੀ ਚੱਲਦੀ ਰਹੀ ਹੈ ਰਾਤ, ਗੋਲੀ ਚੱਲਦੀ, ਵਿੱਚੇ ਮੁਸਲਮਾਨ ਮਰੀ ਗਏ, ਵਿੱਚੇ ਹਿੰਦੂ ਮਰੀ ਗਏ। ਰਾਤ ਨੂੰ ਦੇਖਾ ਉੱਥੇ ਮਰ ਗਿਆ ਕੋਈ, ਉੱਥੇ ਮਰ ਗਿਆ ਕੋਈ, ਉੱਥੇ ਤੇ ਮਾਂ ਪਿਓ ਉੱਥੇ ਮਰ ਗਏ। ਤੁਸੀਂ ਫਿਰ ਇਕੱਲੇ ਰਹੇ? ਅਸੀਂ ਹੁਣ ਇਕੱਲੇ ਹੀ ਆ। ਅੱਛਾ। ਸਾਰੇ ਮਰ ਗਏ, ਨਾ ਭੈਣਾਂ ਰਹੀ ਗਏ ਨਾ ਭਰਾ ਰਹਿ ਗਏ। ਅੱਲੇ ਹੋ ਗਏ ਰੋ ਰੋ ਕੇ। ਉਹ ਵੇਲਾ ਯਾਦ ਆਉਂਦਾ? ਬੜਾ ਯਾਦ ਆਉਂਦਾ। ਹੁਣ ਅੱਗੇ ਨਹੀਂ ਸੀ ਆਉਂਦਾ, ਹੁਣ ਬੜਾ ਆਉਂਦਾ। ਵਡੇਰੇ ਹੋ ਗਏ ਨਾ ਹੁਣ, ਉਹੀ ਰਾਤ ਨੂੰ ਉਹਨਾਂ ਨੇ ਗੱਲਾਂ ਕਰਦੇ, ਕੋਈ ਵੀ ਨਹੀਂ। ਗੱਡੀਆਂ ਚ ਆਏ ਕਿ ਤੁਰ ਕੇ? ਹਾਂ, ਗੱਡੀਆਂ ਤੇ ਡੰਡਿਆਂ ਨਾਲ ਤੇ ਤੁਰ ਤੁਰ ਕੇ 7 ਮੀਲ ਤੁਰਦੇ ਸੀ। 7 ਮੀਲ ਐਡੇ ਪੈਰ ਹੋ ਗਏ। ਭੁੱਖੇ ਚਹਾਏ, ਪਾਣੀ ਨਹੀਂ ਸੀ ਅਗਲੇ ਪੀਣ ਦਿੰਦੇ। ਪਾਣੀ ਵੀ ਨਹੀਂ ਪੀਣ ਦਿੰਦੇ ਸੀ? ਆ ਜਿਹੜੇ ਨਾਲ ਗੋਰਖੇ ਹੁੰਦੇ ਸੀ। ਅੱਛਾ। ਜਿੱਥੇ ਫਿਰ ਹੋਣਾ ਹੀ ਨਾ ਸ਼ਾਮ ਥੋੜਾ ਜਿਹਾ ਹੋਣਾ, ਉੱਥੇ ਫਿਰ ਬਹਿ ਕੇ ਰਾਤ ਕੱਢਣੀ। ਮੰਗਣ ਵਾਲੇ ਆਂਗਰ, ਮੰਗਣ ਵਾਲੇ ਵੀ ਚੰਗੇ ਆ ਹੁਣ। ਉੱਥੇ ਰਹਿ ਰਾਤ ਨੂੰ ਕੋਈ ਸ਼ੈ ਲਿਆਉਣੀ ਖਾਣੀ, ਕੋਈ ਝੁਲਸਣਾ ਕਦੇ ਨਾ ਝੁਲਸ। ਤੁਹਾਡੀ ਮੰਗਣੀ ਜਾਂ ਨਿਕਾਹ ਹੋਇਆ ਸੀ ਉਧਰ? ਹਾਂਜੀ। ਉਦੋਂ ਕਿੰਨੀ ਉਮਰ ਸੀ ਜਦੋਂ ਨਿਕਾਹ ਹੋਇਆ ਸੀ? 10 11। ਅੱਛਾ, 10 11 ਸਾਲ। ਉਦੋਂ ਮੇਰੀ ਮਾਂ ਬਿਮਾਰ ਹੁੰਦੀ ਸੀ। ਮਾਂ ਮੇਰੀ ਕਹਿੰਦੀ ਸੀ ਮੇਰੇ ਜਿਉਂਦੇ ਜਿਹਦੇ ਨਿਕਾਹ ਕਰ ਦੇ, ਜਦੋਂ ਮਰਜੀ ਤੋੜ ਦਿਓ। ਕਿਹੜੇ ਪਿੰਡ ਨਿਕਾਹ ਹੋਇਆ ਸੀ? ਪੂੰਛੀ ਚੌਧਰੀ ਸੀਗਾ ਸਾਡੇ, ਮੇਰੇ ਪਿਓ ਦਾ ਭਰਾ ਬਣਿਆ ਸੀ ਨਿਆਮਤ ਖਾਂ। ਨਿਆਮਤ ਖਾਂ ਰਜਪੂਤ। ਅੱਛਾ। ਇੱਧਰ ਤਾਂ ਵਿੱਚ ਬੈਠੇ, ਆ ਬੈਠੇ ਤਰਖਾਣ, ਆ ਬੈਠੇ ਝੋਰ, ਆ ਬੈਠੇ ਮਾਛੀ, ਆ ਬੈਠੇ ਅਸੀਂ ਵਿੱਚ। अस्सलाम वालेकुम जी, सत श्री अकाल, आदाब दोस्तों सब दा। पंजाब दी टीम इस टाइम एक इहो ਜਿਹੇ ਬਜ਼ੁਰਗਾਂ ਦੇ ਕੋਲ ਬੈਠੇ ਆ, ਮਾਂ ਜੀ ਦੇ ਕੋਲ, ਜਿਹੜੇ ਲੁਧਿਆਣਾ ਜ਼ਿਲ੍ਹਾ ਤੋਂ ਆਪਣਾ ਬਹੁਤ ਕੁਝ ਉਜਾੜ ਕੇ ਪਾਕਿਸਤਾਨ ਤੱਕ ਪਹੁੰਚੇ। ਇਹਨਾਂ ਦੇ ਵਾਲਦੈਨ, ਇਹਨਾਂ ਦੀਆਂ ਭੈਣਾਂ ਉੱਥੇ ਸ਼ਹੀਦ ਹੋਈਆਂ। ਅੱਜ ਗੱਲਬਾਤ ਕਰਾਂਗੇ 47 ਦੀ ਕਹਾਣੀ ਦੀ। ਆਓ ਮਿਲਦੇ ਆ ਤੇ ਮਾਂ ਜੀ ਨਾਲ ਗੱਲਬਾਤ ਕਰਦੇ ਆ। ਸਲਾਮ ਵਾਲੇਕਮ ਮਾਂ ਜੀ। ਵਾਲੇਕੁਮ। ਕੀ ਹਾਲ ਚਾਲ ਹੈ ਤੁਹਾਡਾ? ਠੀਕ ਹੈ, ਸ਼ੁਕਰ ਹੈ। ਮਾਂ ਜੀ ਕੀ ਨਾਮ ਹੈ ਆਪਣਾ? ਸਕੀਨਾ। ਸਕੀਨਾ। ਤੁਹਾਡੇ ਵਾਲਦ ਦਾ ਕੀ ਨਾਂ ਸੀ? ਫੁੰਮਣ। ਫੁੰਮਣ। ਤੇ ਤੁਹਾਡੇ ਦਾਦੇ ਦਾ? ਦਾਦੇ ਦਾ ਨਹੀਂ ਪਤਾ, ਦਾਦਾ ਹੈ ਨਹੀਂ ਸੀ। ਅੱਛਾ, ਦਾਦਾ ਹੈ ਨਹੀਂ ਸੀ। ਅੱਛਾ, ਆਪਣੀ ਕਿਹੜੀ ਬਰਾਦਰੀ ਹੈ? ਮਲਕ। ਅੱਛਾ, ਮਲਕ। ਸਹੀ ਹੋ ਗਿਆ। ਹਿੰਦੁਸਤਾਨ ਦੇ ਵਿੱਚ ਆਪਣਾ ਕਿਹੜਾ ਪਿੰਡ ਸੀ? ਰਾਇਸਰ। ਰਾਇਸਰ। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਸੀ? ਬਨਾਲਾ, ਕਲਾਲਾ, ਚੰਨਣਵਾਲ, ਚੀਨੀਵਾਲ। ਅੱਛਾ। ਤੇ ਆਪਣਾ ਆਲੇ ਦੁਆਲੇ ਜਿਵੇਂ ਆ ਸਾਡੇ ਹੁਣ ਲੱਗਦੇ। ਅੱਛਾ ਅੱਛਾ। ਇਹਦੀ ਤਹਿਸੀਲ ਕਿਹੜੀ ਸੀ ਪਿੰਡ ਤੁਹਾਡੇ ਦੀ? ਸੈਣਾ ਸੀ। ਅੱਛਾ 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 ਅੱਛਾ। ਤੇ ਜ਼ਿਲ੍ਹਾ ਕਿਹੜਾ ਸੀ ਤੁਹਾਡਾ? ਜ਼ਿਲ੍ਹਾ ਲੁਧਿਆਣਾ। ਅੱਛਾ ਅੱਛਾ ਅੱਛਾ। ਮਾਂ ਜੀ, ਜਿਹੜਾ ਤੁਹਾਡਾ ਪਿੰਡ ਸੀ ਰਾਇਸਰ, ਉਹ ਕਿੱਡਾ ਕੁ ਵੱਡਾ ਪਿੰਡ ਸੀ? ਕਿਹੜੀ ਕਿਹੜੀ ਬਰਾਦਰੀ ਰਹਿੰਦੀ ਸੀ? ਬੜਾ ਵੱਡਾ ਪਿੰਡ ਸੀ। ਅਸੀਂ ਵਿੱਚ ਸੀ ਮਰਦੇ ਹਿੰਦੂਆਂ ਚ। ਅਸੀਂ ਹਿੰਦੂਆਂ ਚ ਸੀ। ਸਾਡਾ ਪਿੰਡ ਰਜਪੂਤਾ ਬਥੇਰਾ ਸੀ। ਅੱਛਾ। ਉਹ ਪਰਾਂ ਸੀ,
ਆਏ ਸੀ ਪਿੰਡ ਜਿਵੇਂ ਆਪਾਂ ਨੂੰ ਹੈਗਾ ਨਾ ਆਹ ਹਾਂਜੀ ਪਿੰਡ ਬਥੇਰਾ ਸੀ, ਇੰਨੇ ਕੁ ਰਜਪੂਤ ਸੀ ਤੂੰ ਮੰਨੇਗਾ। ਅਸੀਂ ਸੀਗੇ ਉਤਰਿਆਂ ਚ, ਨਹੀਂ ਇਸ ਤਰ੍ਹਾਂ ਨਾ ਕਹੋ ਹਿੰਦੂਆਂ ਚ। ਅੱਛਾ ਤੁਸੀਂ ਤੁਹਾਡਾ ਘਰ ਹਿੰਦੂਆਂ ਦੇ ਵਿੱਚ ਸੀ ਮਹੱਲੇ ਤੇ? ਹਿੰਦੂਆਂ ਚ ਸੀ, ਰਲੇ ਮਿਲੇ ਬਸਦੇ ਸੀ। ਅੱਛਾ ਤੇ ਜਿਹੜੇ ਰਾਜਪੂਤ ਰਹਿੰਦੇ ਸੀ ਉੱਥੇ? ਬੜੇ ਬੜੇ ਰਹਿੰਦੇ ਸੀ, ਉਹ ਰਹਿੰਦੇ ਸੀ ਜਿਵੇਂ ਅਸੀਂ ਇਧਰਲੇ ਪਾਸੇ ਸੀਗੇ ਤੇ ਜਿਹੜੇ ਰਜਪੂਤ ਤੂੰ ਮੰਨੇਗੀ ਚੰਗੇ ਭਲੇ ਉਹ ਵੱਡਾ ਪਿੰਡ ਸੀ ਸਾਡਾ। ਲੰਬੜਦਾਰ ਕਿੰਨੇ ਸੀ ਪਿੰਡ ਦੇ? ਹੁਣ ਮੈਨੂੰ ਕੀ ਪਤਾ। ਅੱਛਾ ਨਹੀਂ ਪਤਾ। ਅੱਛਾ ਮਾਂ ਜੀ ਤੁਹਾਡੀਆਂ ਸਹੇਲੀਆਂ ਵੀ ਹੈਗੀਆਂ ਸੀ ਹਿੰਦੂਆਂ ਦੀਆਂ ਕੁੜੀਆਂ? ਸਹੇਲੀਆਂ ਸਹੂਲੀਆਂ ਉਦੋਂ ਕੀ ਸੀ, ਛੋਟੇ ਛੋਟੇ ਤਾਂ ਹੈ ਸੀ, ਪੂਰੇ ਹੀ ਸੀਗੇ, ਨਹੀਂ ਸੀ ਇੰਨੀ। ਇੱਧਰ ਆ ਕੇ ਤਾਂ ਉਹ ਸਹੀ ਸੀ ਮਰ ਭਰ ਕੇ ਜਿਹੜਾ ਕੋਈ ਆਇਆ ਸੀ। ਅੱਛਾ ਮਰ ਗਏ ਤੇ ਮੁੱਕ ਗਏ ਤੇ ਆ ਗਏ। ਆ ਜਿਹੜੇ 2 ਮਹੀਨੇ ਸੀ ਨਾ, ਆ ਜਿਹੜੇ ਲੰਘੇ ਇਹਨਾਂ ਚ ਉਜੜੇ ਸੀ। ਅੱਛਾ ਇਹਨਾਂ ਚ ਉਜੜੇ ਸੀ। ਅੱਛਾ ਮਾਂ ਜੀ ਆਪਣਾ ਜਿਹੜਾ ਪਿੰਡ ਸੀ ਉੱਥੇ ਦੇ ਚੌਧਰੀ ਕਿਹੜੇ ਸੀ? ਚੌਧਰੀ ਹੈ ਰਜਪੂਤ, ਦੱਸਾਂ ਤੈਨੂੰ? ਜਿਹੜੇ ਵੀ ਆ ਰਜਪੂਤ ਚੌਧਰੀ ਸੀਗਾ ਸਾਡੇ, ਮੇਰੇ ਪਿਓ ਦਾ ਭਰਾ ਬਣਿਆ ਸੀ ਨਿਆਮਤ ਖਾਂ। ਨਿਆਮਤ ਖਾਂ? ਨਿਆਮਤ ਖਾਂ ਰਜਪੂਤ। ਅੱਛਾ ਇੱਧਰ ਤਾਂ ਵਿੱਚ ਬੈਠੇ ਆ ਬੈਠੇ ਤਰਖਾਣਾ ਬੈਠੇ ਝੋਰ ਆ ਬੈਠੇ ਮਾਛੀ ਆ ਬੈਠੇ ਅਸੀਂ ਵਿੱਚ ਤੁਸੀਂ ਇੱਥੇ ਸੀ। ਅੱਛਾ ਅੱਛਾ ਅੱਛਾ। ਆ ਸਿੱਖ ਵੀ ਰਹਿੰਦੇ ਸੀ ਪਿੰਡ ਦੇ ਵਿੱਚ? ਹਾਂ ਸਿੱਖ ਹੋਰ ਸਿੱਖ ਜਿਹੜੇ ਅਸੀਂ ਸਿੱਖਾਂ ਚ ਮਰੇ ਆ ਨਾ। ਅੱਛਾ ਅੱਛਾ। ਆ ਅਸੀਂ ਇੱਧਰ ਹੀ ਸੀਗੇ ਸਿੱਖਾਂ ਚ। ਉਧਰ ਰਜਪੂਤ ਸਾਡੇ ਸਾਰਾ ਪਿੰਡ ਆ ਗਿਆ ਸੀਗਾ ਢਕੇ ਝੁਕੇ ਖਾ ਕੇ। ਅੱਛਾ ਅੱਛਾ ਅੱਛਾ। ਆ ਅੱਛਾ ਮਾਂ ਜੀ ਆਪਣੀ ਰਿਸ਼ਤੇਦਾਰੀ ਉੱਥੇ ਕਿਹੜੇ ਕਿਹੜੇ ਪਿੰਡਾਂ 'ਚ ਸੀ? ਉੱਥੇ ਸੀ ਕਿੱਥੇ ਦੱਸਾਂ, ਨਾਨਕਿਆਂ ਦਾ ਹੀ ਪਤਾ ਸੀ। ਦੱਸ ਦਿਓ। ਅਠੂਰ। ਅਠੂਰ। ਤੁਸੀਂ ਜਾਂਦੇ ਰਹੇ ਆਪਣੀ ਮਾਂ ਦੇ ਨਾਲ? ਛੋਟੇ ਜਿਹੇ ਜਾਈ। ਅੱਛਾ ਅੱਛਾ ਅੱਛਾ। 6-7 ਕੋ ਸੀ ਛੋਟਾ, ਤੁਰ ਕੇ ਜਾਣਾ ਤੇ ਤੁਰ ਕੇ ਆਉਣਾ। ਤੁਹਾਡੀ ਮੰਗਣੀ ਜਾਂ ਨਿਕਾਹ ਹੋਇਆ ਸੀ ਉਧਰ? ਹਾਂਜੀ। ਉਦੋਂ ਕਿੰਨੀ ਉਮਰ ਸੀ ਜਦੋਂ ਨਿਕਾਹ ਹੋਇਆ ਸੀ? 10-11 ਹੋਣਾ। ਅੱਛਾ 10-11 ਸਾਲ। ਉਦੋਂ ਮੇਰੀ ਮਾਂ ਬਿਮਾਰ ਹੁੰਦੀ ਸੀ। ਮਾਂ ਮੇਰੀ ਕਹਿੰਦੀ ਸੀ ਮੇਰੇ ਜਿਉਂਦੇ ਜਿਹਦੇ ਨਿਕਾਹ ਕਰ ਦੇ, ਜਦੋਂ ਮਰਜੀ ਤੋੜ ਦਿਓ। ਕਿਹੜੇ ਪਿੰਡ ਨਿਕਾਹ ਹੋਇਆ ਸੀ? ਝੋਲੀ। ਅੱਛਾ ਝੋਲੀ। ਅੱਛਾ ਝੋਲੀ। ਰੁਕਸਦੀ ਨਹੀਂ ਸੀ ਹੋਈ? ਗਏ ਆਏ ਨਹੀਂ ਸੀ। ਅੱਛਾ 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 ਅੱਛਾ। ਅੱਛਾ ਮਾਂ ਜੀ ਹੁਣ ਦੱਸੋ ਜਦੋਂ ਪਾਰਟੀਸ਼ਨ ਹੋਈ 47 ਦੀ ਵੰਡ ਹੋਈ ਆ ਉਸ ਵੇਲੇ ਕੀ ਕੁਛ ਹੋਇਆ ਤੁਹਾਡੇ ਨਾਲ? ਜਦੋਂ ਉਜੜੀ? ਹਾਂਜੀ। ਇਹ ਭਾਈ ਕਿਨੇ ਕੀ ਦੱਸਾਂ, ਸਾਰਾ ਦਿਨ ਅਸੀਂ ਮੇਰਾ ਮਾਂ ਪਿਓ ਮੇਰੀ ਗੱਲ ਸੁਣੋ, ਅਸੀਂ ਆਖ ਲੜਾਈ ਲੜਾਈ ਮਾੜੀ ਮੋਟੀ ਹੋਊਗੀ ਤੇ ਅਸੀਂ ਨਿਕਲ ਜਾਵਾਂਗੇ। ਉਹ ਜਿਹੜੇ ਸਾਨੂੰ ਨਾ ਜਿਹੜੇ ਮੇਰੇ ਚਾਚੇ ਦੇ ਸਾਡੇ ਚਾਚੇ ਤਾਏ ਅਸੀਂ ਪਹਿਲਾਂ ਤਾਂ ਬੈਠੇ ਰਹੇ ਆ। ਗੋਲੀ ਚੱਲਦੀ ਰਹੀ ਹੈ ਰਾਤ, ਗੋਲੀ ਚੱਲਦੀ, ਵਿੱਚ ਮੁਸਲਮਾਨ ਮਰੀ ਗਏ, ਵਿੱਚ ਹਿੰਦੂ ਮਰੀ ਗਏ, ਰਾਤ ਨੂੰ ਜਖਾ ਪਿਆ। ਤੁਹਾਡੇ ਪਿੰਡ? ਪਿੰਡ ਸਾਡੇ। ਅੱਛਾ। ਜਦੋਂ ਗੋਲੀ ਹਟ ਗਈ ਅਸੀਂ ਫਿਰ ਘਰ ਆਉਣ ਲੱਗੇ, ਕਿਧਰੇ ਬੈਠੇ ਸੀ ਲੋਕੇ। ਅੱਛਾ। ਉਹ ਫਿਰ ਜਿਹੜਾ ਮੇਰੇ ਚਾਚੇ ਦਾ ਪੁੱਤਰ ਸੀ ਨਾ, ਉਹ ਆਂਦਾ ਕਿੱਥੇ ਚੱਲਿਆ? ਮੈਂ ਘਰ ਚੱਲੇ ਆ। ਅੱਛਾ। ਆਂਦਾ ਘਰ ਕੋਲ ਆ ਜਾਓ ਇੱਧਰ। ਸਾਡੀ ਵਧੀ ਸੀ, ਧੱਕੇ ਖਾ ਕੇ ਇੱਧਰ ਮਰਨਾ ਸੀ। ਅੱਛਾ। ਪਿਓ ਮਾਂ ਸਾਡਾ ਘਰ। ਤੁਹਾਡੇ ਆਪਣੇ ਘਰ? ਆਪਣੇ ਘਰ। ਅੱਛਾ। ਕੁੜੀਆਂ ਨੂੰ ਨਾਲ ਲਗੋ ਦਿੱਤਾ ਸੀ? ਆਹੋ, ਉਹ ਚਾਚੇ ਤਾਇਆ ਨੇ ਸਾਨੂੰ, ਮੇਰੇ ਭਰਾ ਸੀ ਆਈਦੇ ਆਈਦੇ, ਉਹਨਾਂ ਨੇ ਆਖਿਆ ਚੁੱਪ ਕਰਕੇ ਬੈਠੀਆਂ ਰਹੋ, ਜਦੋਂ ਤੁਹਾਨੂੰ ਅਸੀਂ ਲਿਜਾਵਾਂਗੇ ਉਧਰ ਜਾ, ਇੱਥੇ ਬੈਠੇ ਰਹੋ। ਅੱਛਾ। ਉੱਥੇ ਬੈਠੇ ਰਹੇ ਔਰ ਰਜਪੂਤੇ ਪਾਸੇ। ਅੱਛਾ। ਆਹ ਰਜਪੂਤਾਂ ਦੇ ਘਰ? ਹਾਂ। ਅੱਛਾ। ਉਹ ਨਾ ਫੇਰ ਰਾਤ ਨੂੰ ਭਾਈ ਐਲਾਨ ਕਰ ਦਿੱਤਾ। ਰਾਤ ਨੂੰ ਐਲਾਨ ਕਰਤਾ ਵੀ ਜਿਹਨੇ ਨਿਕਲਣਾ ਨਿਕਲ ਜੋ, ਵੱਡੇ ਲਈ ਜਥਾ ਚੋਖਾ ਹੋਊਗਾ, ਇੱਕ ਨਹੀਂ ਛੱਡਣਾ। ਅੱਛਾ। ਸਿੱਖਾਂ ਨੇ ਐਲਾਨ ਕਰ ਦਿੱਤਾ। ਉਤਰਾ ਬਸ ਜਿਵੇਂ ਜਿਵੇਂ ਹੈ ਸੀ ਜਿਹੜੇ ਉੱਥੇ ਤੇਰੇ ਨੰਗੇ ਪਹਿਲੀ ਭੁੱਖੇ ਦੁੱਖੇ, ਕੋਈ ਸ਼ੈ ਨਹੀਂ ਹੁਕਮ ਹੋਈ, ਕੋਈ ਚੱਕਰ ਨਾ ਘਰ ਜਾਂਦੀ। ਮੇਰਾ ਮਾਂ ਪਿਓ ਘਰ ਰਹਿ ਗਿਆ ਤਾਂ ਹੀ ਮਰਿਆ, ਉਹਨਾਂ ਨੂੰ ਨਿਕਲ ਨਹੀਂ ਦਿੱਤਾ। ਤੁਹਾਡੇ ਵਾਲਦੈਨ ਨੂੰ? ਉਹਨਾਂ ਨੂੰ ਨਿਕਲ ਨਹੀਂ ਦਿੱਤਾ। ਓਏ ਹੋਏ ਹੋਏ। ਅਸੀਂ ਇੱਧਰੇ ਰੋਂਦੇ ਫਿਰ ਗਏ,
ਤੁਸੀਂ ਫਿਰ ਪਿੰਡ ਆਪਣੇ ਘਰ ਦੇ ਵਿੱਚ ਗਏ ਨਹੀਂ? ਫਿਰ ਕਿੱਥੋਂ ਗਏ ਆ ਘਰ, ਬਾਹਰ ਦੀ ਬਾਹਰ ਹੀ ਵੱਜਣੇ ਆ। ਫਿਰ ਤੁਹਾਡੇ ਨਾਲ ਕੌਣ ਕੌਣ ਸੀ ਉਸ ਵੇਲੇ? ਸਾਡੇ ਚਾਚੇ ਤਾਇਆਂ ਦੇ ਸੀਗੇ, ਹੋਰ ਕੋਈ ਨਹੀਂ ਸੀ ਸਾਡੇ। ਬਥੇਰੇ ਜੀ ਪੂਤ ਸਾਰੇ, ਗੱਡੀਆਂ ਗੱਡੇ ਕਾਰਾਂ ਅਗਲਿਆਂ ਨੇ ਜੋੜ ਲਈਆਂ। ਸਾਡੇ ਕੋਲ ਕੀ ਸੀ? ਤੋੜ ਤੋੜ ਕੇ ਜਿੱਥੇ ਤਾਈ। ਫਿਰ ਪਤਾ ਕਿੱਥੇ ਗਏ? ਰਿਆਸਤ ਪਟਿਆਲੇ। ਅੱਛਾ, ਰਿਆਸਤ ਪਟਿਆਲੇ। ਉੱਥੋਂ ਖੜਕ ਕੇ ਜਾ ਕੇ ਸੀ ਰਾਤੋਂ ਰਾਤ ਉੱਥੇ ਗਏ। ਫਿਰ ਜਿਹੜੀ ਬਚੀ ਨਾ ਦੁਨੀਆ, ਉੱਥੇ ਕੋਈ ਬਚੀ ਨਹੀਂ ਤੇ ਕੋਈ ਨਾ। ਤੁਹਾਡੇ ਪਿੰਡ ਦੇ ਕਿੰਨੇ ਕੁ ਲੋਕ ਮਾਰੇ ਗਏ ਸੀ? ਬੜੇ ਬਥੇਰੇ ਮਰ ਗਏ ਸੀ। ਤੁਹਾਡੇ ਆਪਣੇ ਖਾਨਦਾਨ ਚੋਂ ਕੌਣ ਕੌਣ ਮਰਿਆ? ਸਾਡੇ ਆਪਣੇ ਦਾ ਹੀ ਪਤਾ, ਸਾਨੂੰ ਹੁਣ ਕੀ ਪਤਾ। ਤੁਸੀਂ ਆਪਣੇ ਵਿੱਚੋਂ ਦੱਸੋ। ਆਪਣਾ ਮਾਂ ਪਿਓ ਦੱਸ ਨਿਕਲਣ ਲੱਗਾ ਤੇ ਅਗਲੇ ਨੇ ਨਹੀਂ ਨਿਕਲਦਾ। ਮਾਂ ਪਿਓ ਨੂੰ ਮਾਰਤਾ ਤਾਂ ਹੀ ਤਾਂ ਮਰੇ ਆ ਅਸੀਂ। ਤੇ ਤੁਹਾਡੀਆਂ ਜਿਹੜੀਆਂ ਭੈਣਾਂ ਸੀ ਤੁਹਾਡੇ ਨਾਲ? ਭੈਣਾਂ ਅਸੀਂ ਇਕੱਠੀਆਂ ਸੀ, ਭਰਾ 2 ਸੀਗੇ ਤੇ ਭੈਣਾਂ 5 ਸੀਗੇ, ਇਕੱਠੇ ਸੀ। ਉਹ ਚਾਚਿਆਂ ਦੇ ਨਾਲ ਸੀ। ਅੱਛਾ। ਆਹੋ, ਹੋਰ ਅਸੀਂ ਇੱਧਰ ਆ ਕੇ ਧੱਕੇ ਧੁੱਕੇ ਖਾ ਕੇ ਇੱਧਰ ਮਰ ਗਏ। ਅੱਛਾ, ਤੁਸੀਂ ਫਿਰ ਕਿੰਨੀ ਦੇਰ ਰਿਆਸਤ ਪਟਿਆਲੇ 'ਚ ਰਹੇ? ਰਿਆਸਤ ਪਟਿਆਲੇ 'ਚ ਫਿਰ ਉੱਥੇ ਕੰਪ ਲੱਗ ਗਏ ਨਾ। ਉੱਥੇ ਫਿਰ ਮਹੀਨਾ ਰਹੇ ਆ, 2 ਰਹੇ ਆ, 2 ਕਿੱਥੇ ਮਹੀਨਾ ਰਹੇ ਆ। ਫਿਰ ਉੱਥੋਂ ਚਲਾਣਾ ਕਰ ਕੇ ਫਾਇਦਾ ਏਡੇ ਹੋ ਜਾਂਦੇ ਸੀ। ਅੱਛਾ, ਸੁੱਜ ਜਾਂਦੇ ਸੀ। ਇਹ ਕਹਿੰਦੇ ਦੱਸੋ ਉਦੋਂ ਕਿਹੜਾ ਜਿਹੜਾ ਹੈ ਸੀ ਦਿਮਾਗ, ਉਹ ਵੀ ਮਰ ਗਈ। ਕੀ ਪੁੱਤਰਾ ਦੱਸਾਂ। ਅੱਛਾ ਮਾਂ ਜੀ, ਤੁਹਾਨੂੰ ਕੈਂਪ ਦੇ ਵਿੱਚ ਖਾਣ ਨੂੰ ਕੀ ਲੱਭਦਾ ਸੀ? ਸਾਨੂੰ ਉਹੀ ਦਿੰਦਾ ਸੀ। ਰਿਆਸਤ ਪਟਿਆਲੇ ਵਾਲਾ ਰਾਜਾ ਸੀ ਨਾ, ਉਹ ਪਤਾ ਕੀ ਆਂਦਾ ਸੀ ਵੀ ਨਾ ਮੇਰਿਆਂ ਨੂੰ ਕੋਈ ਮਾਰੋ ਤੇ ਨਾ ਮੈਂ ਕਿਸੇ ਨੂੰ ਮਾਰਦਾ। ਉਹ ਤਾਂ ਉੱਥੇ ਬਚੇ ਸੀ, ਜਿਹੜਾ ਜੜ ਕੇ ਗਏ ਸੀ ਨਾ ਉੱਥੇ ਰਹੇ ਸੀ। ਫਿਰ ਉੱਥੋਂ ਅਜਾੜਾ ਪਾਤਾ, ਫਿਰ ਉੱਥੋਂ ਤੋੜ ਦਿੱਤੇ ਅਗਲੇ ਨੇ। ਅੱਛਾ, ਫਿਰ ਇੱਧਰ ਕਿਵੇਂ ਆਏ ਤੁਸੀਂ? ਗੱਡੀਆਂ 'ਚ ਆਏ ਕਿ ਤੁਰ ਕੇ? ਗੱਡੀਆਂ ਤੇ ਡੰਡਿਆਂ ਨਾਲ ਤੇ ਤੁਰ ਕੇ 7 ਮੀਲ ਤੁਰਦੇ ਸੀ। 7 ਮੀਲ ਐਡੇ ਪੈਰ ਹੋ ਜਾਂਦੇ ਸੀ। ਭੁੱਖੇ ਚਿਹਾਏ, ਪਾਣੀ ਨਹੀਂ ਸੀ ਅਗਲੇ ਪੀਣ ਦਿੰਦੇ। ਪਾਣੀ ਵੀ ਨਹੀਂ ਪੀਣ ਦਿੰਦੇ ਸੀ? ਆ ਜਿਹੜੇ ਨਾਲ ਗੋਰਖੇ ਹੁੰਦੇ ਸੀ। ਅੱਛਾ। ਜਿੱਥੇ ਫਿਰ ਹੋਣਾ ਹੀ ਨਾ ਸ਼ਾਮ ਥੋੜਾ ਜਿਹਾ ਹੋਣਾ, ਉੱਥੇ ਫਿਰ ਬਹਿ ਕੇ ਰਾਤ ਕੱਢਣੀ। ਮੰਗਣ ਵਾਲੇ ਆਂਗਰ, ਮੰਗਣ ਵਾਲੇ ਵੀ ਚੰਗੇ ਆ ਹੁਣ। ਉੱਥੇ ਰਹਿ ਰਾਤ ਨੂੰ ਕੋਈ ਸ਼ੈ ਲਿਆਉਣੀ ਖਾਣੀ, ਕੋਈ ਝੁਲਸਣਾ ਕਦੇ ਨਾ ਝੁਲਸ। ਭੁੱਖੇ ਹੀ ਆਏ ਤੁਸੀਂ? ਬੜੀਆਂ ਮੁਸੀਬਤਾਂ ਵੇਖੀਆਂ? ਬੜੀਆਂ। ਅੱਲਾ ਇਹ ਜੇ ਕਿਸੇ ਦਾ ਨਾ ਹੋਵੇ, ਮੇਰਾ ਕੋਈ ਨਾ ਰਹਿ ਗਿਆ। ਜਦੋਂ ਮਾਂ ਪਿਓ ਨਾਲ ਰਹਿਣ ਉਦੋਂ ਕੋਈ ਵੀ ਨਹੀਂ ਰਹਿ ਜਾਂਦਾ। ਉਹਨਾਂ ਨੂੰ ਨਾ ਅਗਲੇ ਨੇ ਡੱਕ ਛੱਡਿਆ, ਨਿਕਲੇ ਹੋਣਾ ਸੀ। ਡੱਕ ਕੇ ਕਹਿੰਦੇ ਤੈਨੂੰ ਉੱਥੇ ਛੱਡ ਕੇ ਆਉਣੇ ਰਿਆਸਤ ਪਟਿਆਲੇ। ਤੁਹਾਡੇ ਮਹੱਲੇ ਵਾਲੇ ਜਿਹੜੇ ਸੀ? ਮਹੱਲੇ ਵਾਲੇ ਹਿੰਦੂ ਉਤਰੇ। ਅੱਛਾ। ਹਿੰਦੂ ਉਹਨਾਂ ਨੇ ਬਾਹਰ ਕੱਢ ਕੇ ਕਿਤੇ ਮਾਰ ਤੇ ਮੇਰੇ ਮਾਂ ਪਿਓ ਮਾਰ ਮੂਰ ਕੇ ਤੇ ਘਰ ਲੁੱਟੇ। ਬੜਾ ਕੁਛ ਪੁੱਤਰਾ, ਤੈਨੂੰ ਕੀ ਪਤਾ। ਇੱਕ ਸੂਈ ਘਰ ਭਰੇ ਸੀ, ਇੱਕ ਸੂਈ ਨਹੀਂ ਸੀ ਹੋਈ। ਆਪਣੀ ਜਾਨ ਨੂੰ ਲੋਕ ਜਾਨਾਂ ਬਚਾ ਕੇ ਨਿਕਲੇ ਆਪਣੀਆਂ। ਇੱਥੇ ਫਿਰ ਕਿੱਥੇ ਆ ਕੇ ਬੈਠੇ ਸੀ? ਅਸੀਂ ਬਥੇਰੇ ਧੱਕੇ ਖਾਦੇ, ਕਿਧਰੇ ਲਾਹੌਰ, ਕਦੇ ਕਿਧਰੇ ਹੌਲੀ ਕਿਧਰੇ ਕਿਤੇ। ਅਸੀਂ ਬਥੇਰਾ ਸਮੁੰਦਰੀ ਕਈ ਗਏ ਸੀ। ਅੱਛਾ। ਉਧਰੋਂ ਧੱਕੇ ਧੁੱਕੇ ਖਾ ਕੇ ਇੱਧਰ ਆ ਗਏ। ਬਥੇਰਾ ਅਸੀਂ ਧੱਕੇ ਮਰ ਗਏ। ਜਿੱਥੇ ਜੀ ਕਰੇ 2 ਮਰ ਗਏ, ਜਿੱਥੇ ਜੀ ਕਿਤੇ 1 ਮਰ ਗਿਆ। ਤੁਹਾਡੇ ਖਾਨਦਾਨ ਦੇ ਹੋਰ ਵੀ ਜੀ ਇੱਧਰ ਆ ਕੇ ਮਰੇ ਨੇ? ਇੱਧਰ ਆ ਕੇ ਤੁਹਾਡੀਆਂ ਭੈਣਾਂ ਭੂਣਾਂ ਵਿੱਚੋਂ ਤਾਂ ਨਹੀਂ ਕੋਈ ਮਰਿਆ? ਇੱਧਰ ਹੀ ਮਰੇ ਆ। ਕੌਣ ਕੌਣ ਮਰਿਆ? ਉਹ ਆ ਭੈਣਾਂ ਭੂਣਾਂ ਮੇਰੀਆਂ ਇੱਧਰ ਹੀ ਮਰੀਆਂ, ਭਰਾ ਵੀ ਇੱਧਰ ਹੀ ਮਰੇ ਆ। ਅੱਛਾ, ਭਰਾ ਵੀ ਇੱਧਰ ਮਰ ਗਏ ਆ ਕੇ? ਹਾਂ, ਇੱਧਰ ਹੀ ਮਰੇ ਆ। ਉੱਥੇ ਮਰ ਗਿਆ ਕੋਈ, ਉੱਥੇ ਮਰ ਗਿਆ ਕੋਈ, ਉੱਥੇ ਤੇ ਮਾਂ ਪਿਓ ਉੱਥੇ ਮਰ ਗਏ। ਤੁਸੀਂ ਫਿਰ ਇਕੱਲੇ ਰਹੇ? ਅਸੀਂ ਹੁਣ ਇਕੱਲੇ ਹੀ ਆ। ਅੱਛਾ। ਸਾਰੇ ਮਰ ਗਏ, ਨਾ ਭੈਣਾਂ ਰਹੀ ਗਏ ਨਾ ਭਰਾ ਰਹਿ ਗਏ। ਅੱਲੇ ਹੋ ਗਏ ਰੋ ਕੇ। ਉਹ ਵੇਲਾ ਯਾਦ ਆਉਂਦਾ ਮਾਂ ਜੀ? ਉਹ ਵੇਲਾ ਯਾਦ ਆਉਂਦਾ?
ਬੜਾ ਯਾਦ ਆਉਂਦਾ ਹੁਣ, ਅੱਗੇ ਨਹੀਂ ਸੀ ਆਉਂਦਾ, ਹੁਣ ਬੜਾ ਆਉਂਦਾ। ਵਡੇਰੇ ਹੋ ਗਏ ਨਾ ਹੁਣ, ਉਹੀ ਰਾਤ ਨੂੰ ਉਹਨਾਂ ਨੇ ਗੱਲਾਂ ਕਰਦੇ, ਕੋਈ ਵੀ ਨਹੀਂ। ਹੱਸਦੇ ਵਸਦੇ ਘਰ ਉਜੜੇ। ਨਹੀਂ, ਮੇਰਾ ਮਾਂ ਪਿਓ ਆ ਜਾਣਾ ਸੀ, ਕਿਸੇ ਨੇ ਸ਼ਿਕਾਇਤ ਲਾਤੀ ਮਾਰ ਦੇ ਭਈਆ ਨਿਕਲ ਚੱਲੇ ਆ। ਅੱਛਾ ਪੁੱਤਰਾ, ਕਿਹੜੀਆਂ ਗੱਲਾਂ ਹੁਣੇ ਬਾਤਾਂ ਗੱਲਾਂ ਕਰਦੀਆਂ ਐਸੇ ਤਰ੍ਹਾਂ ਹੀ ਹੁਣ ਯਾਦਾਂ ਹੀ ਰਹਿ ਗਈਆਂ ਉਹਨਾਂ ਦੀਆਂ। ਯਾਦ ਬਥੇਰੇ ਆਉਂਦੇ, ਕੀ ਕਰੀਏ, ਕਿਹਨਾਂ ਨੂੰ ਕਰੀਏ, ਕਿਹਨਾਂ ਨੂੰ, ਨਾ ਭਰਾ ਰਹਿ ਗਏ ਨਾ ਭੈਣ ਰਹਿ ਗਏ। ਬਸ ਵੇਖ ਲਓ ਮਾਂ ਨੇ ਕੀ ਕੁਰਬਾਨੀਆਂ ਦਿੱਤੀਆਂ। ਮੈਂ ਰਹਿ ਗਈ, ਮੈਂ ਵੀ ਹੁਣ ਕਿਤੇ ਨਹੀਂ ਜੀ, ਅੱਲਾ ਤੁਹਾਨੂੰ ਸਿਹਤ ਦੇਵੇ। ਤੁਸੀਂ ਬੜਾ ਸਰਮਾਇਆ ਹੋ ਸਾਡੇ ਵਾਸਤੇ ਵੀ, ਜਿਹੜੇ ਆਵਾਮ ਸੁਣ ਰਹੀ ਤੁਹਾਨੂੰ ਉਹਨਾਂ ਵਾਸਤੇ ਵੀ, ਕਿਉਂਕਿ ਬਜ਼ੁਰਗ ਬਹੁਤ ਘਟ ਗਏ ਨੇ। ਤੇ ਹੁਣ ਕਦੀ ਆਪਣਾ ਉਹ ਘਰ, ਆਪਣਾ ਉਹ ਪਿੰਡ ਯਾਦ ਆਇਆ? ਸਭ ਕੁਝ ਯਾਦ ਆਉਂਦਾ, ਕੀ ਕਰਾਂ। ਅੱਛਾ, ਮੈਂ ਕਿਹਾ ਹੁਣ ਕਦੀ ਆਪਣਾ ਉਹ ਘਰ, ਆਪਣਾ ਉਹ ਵਿਹੜਾ ਯਾਦ ਆਉਂਦਾ? ਬੜਾ, ਕੀ ਕਰੀਏ ਉੱਥੇ ਹੁਣ, ਕੀ ਆਉਂਦਾ ਯਾਦ, ਜਦ ਕੁਝ ਭਾਗਾਂ 'ਚ ਨਹੀਂ ਹੋਇਆ। ਉਦੋਂ ਕਹਿੰਦੇ ਚਰਖੇ ਬੜੇ ਕੱਤਦੀਆਂ ਹੁੰਦੀਆਂ ਸੀ ਕੁੜੀਆਂ। ਚਰਖੇ, ਉਹਦਾ ਚਰਖੇ ਹੀ ਸੀ। ਤੁਹਾਡੀ ਜਿਹੜੀ ਗੁਆਂਢਣ ਸੀ ਕੋਈ ਹਿੰਦੂਆਂ ਦੀ ਬੀਬੀ, ਉਹਦਾ ਕੋਈ ਨਾਂ ਯਾਦ ਆ? ਜਿਹੜੀ ਗੁਆਂਢਣ ਤੁਹਾਡੇ ਘਰ ਆਉਂਦੀ ਰਹਿੰਦੀ ਸੀ? ਗੁਆਂਢ ਸਾਡੀ ਗਲੀ ਸੀ, ਇਸ ਤਰ੍ਹਾਂ ਗਲੀ ਸੀ, ਆ ਤੂੰ ਵਸਦਾ, ਆ ਮੈਂ ਵਸਦੀ ਆ ਉਹ ਵਸਦੇ, ਬਥੇਰੇ ਕਈ ਘਰ ਸੀ। ਨਹੀਂ, ਕੋਈ ਨਾਂ ਯਾਦ ਹੈ ਹਿੰਦੂਆਂ ਦਾ ਜਾਂ ਸਿੱਖਾਂ ਦਾ? ਇੱਕ ਗੁਆਂਢ ਸੀਗਾ ਸੁਨਿਆਰਾ। ਅੱਛਾ। ਇੱਕ ਸੀਗਾ ਉਹਦੇ ਮਾਛੀ, ਉਹਨੂੰ ਅਸੀਂ ਝੇਵਰ ਕਹਿੰਦੇ ਹੁੰਦੇ ਸੀ। ਅੱਛਾ। ਉਦੋਂ ਪਰਾਂ ਤਿੰਨ ਹਿੰਦੂਆਂ ਦੇ ਸੀ। ਅੱਛਾ। ਸਾਡੀ ਗਲੀ ਇੱਕੋ ਹੀ ਸੀ ਨਾ, ਇਸ ਤਰ੍ਹਾਂ ਘਰਾਂ 'ਚ ਆਉਣ ਜਾਣ ਹੈਗਾ ਸੀ ਉਦੋਂ? ਗਲੀ ਦੇ ਵਿੱਚ ਹੀ ਸੀ ਨਾ ਆਉਣ ਜਾਣ, ਗਲੀ 'ਚ ਸੀ, ਹਿੰਦੂ ਸੀ ਤਿੰਨ ਘਰ। ਅੱਛਾ। ਆਹੋ, ਸਹੀ ਹੋ ਗਿਆ, ਹਿੰਦੂ ਹੀ ਸੀ ਤੇਰਾ। ਅੱਛਾ ਅੱਛਾ ਅੱਛਾ। ਤਿੰਨ ਘਰ ਸੀ ਜੱਟਾਂ ਦੇ, ਹਿੰਦੂਆਂ ਦੇ, ਤੇ ਉਹ ਦੂਰੇ ਸਾਡਾ, ਤੇ ਇੱਧਰ ਦੇ ਪਾਸੇ ਸੁਨਿਆਰਿਆਂ ਦਾ, ਇੱਧਰ ਦੇ ਪਾਸੇ ਝੇਵਰਾਂ ਦਾ, ਮਾਛੀਆਂ ਦਾ। ਇੱਥੇ ਮਾਛੀ ਕਹਿੰਦੇ ਸੀ, ਝੇਵਰ ਕਹਿੰਦੇ ਹੁੰਦੇ ਸੀ। ਅੱਛਾ ਅੱਛਾ ਅੱਛਾ। ਆਹ ਬਸ। ਤੇ ਜਿਹੜੇ ਉੱਥੇ ਰਾਜਪੂਤ ਰਹਿੰਦੇ ਸੀ ਤੁਹਾਡੇ ਪਿੰਡ? ਰਾਜਪੂਤ ਤਾਂ ਸੀ, ਅਸੀਂ ਮਰਦੇ ਸੀ ਹਿੰਦੂਆਂ 'ਚ। ਨਹੀਂ, ਉਹਨਾਂ ਦੀ ਵਾਹਵਾ ਜ਼ਮੀਨਾਂ ਸੀ ਰਾਜਪੂਤਾਂ ਦੀਆਂ, ਤੇ ਹੋਰ ਖਿੱਚੇ ਸੀ। ਅੱਛਾ। ਖਿੱਚੇ ਸੀ ਇਹਨਾਂ 'ਚੋਂ ਗੱਡੀਆਂ ਵਾਲੇ ਤੇ ਮਾਰ ਕੇ ਜ਼ਮੀਨਾਂ ਵਾਲੇ। ਅੱਛਾ, ਉਹਨਾਂ ਨੇ ਫਿਰ ਤੁਹਾਡੀ ਹਿਫਾਜ਼ਤ ਕੀਤੀ? ਉਹਨਾਂ ਨੇ ਦਾਨ ਕੀਤਾ, ਰਾਤ ਨੂੰ ਵੀ ਇੱਕ ਨਹੀਂ ਰਹਿਣਾ, ਨਿਕਲ ਚੱਲੋ, ਜਿਹਨੇ ਨਿਕਲਣਾ ਨਿਕਲ ਚੱਲੋ। ਅੱਛਾ। ਇਹਦੇ ਸਵੇਰੇ ਜਥਾ ਫੇਰ ਆਊਗਾ, ਜਿਹੜਾ ਕੋਈ ਰਹਿੰਦਾ ਉਹਨਾਂ ਨੂੰ ਮਾਰ। ਤੁਸੀਂ ਜਦੋਂ ਜਥਾ ਪਿਆ ਸੀ ਵੇਖਿਆ ਸੀ ਆਪਣੀਆਂ ਅੱਖਾਂ ਦੇ ਨਾਲ? ਰਾਤ ਨੂੰ ਢੋਲ ਵੱਜਿਆ ਸੀ, ਰਾਤ ਨੂੰ ਕੀ ਵੇਖਣਾ ਸੀ? ਰਾਹ 'ਚ ਲਾਸ਼ਾਂ ਵੇਖੀਆਂ? ਬੜੀਆਂ। ਉਤਰਾ ਕੀ ਪੈਣਾ ਹੈ, ਕੀ ਕੋਈ ਨਹੀਂ ਰਹਿ ਗਿਆ ਮੇਰਾ। ਨਹੀਂ, ਉਹਨਾਂ ਨੇ ਬੜਾ ਕੁਝ ਵੇਖਿਆ ਹੈ, ਉਹ ਦੇਖਿਆ ਉਹਨਾਂ ਨੇ ਜੋ ਉਹਨਾਂ ਦੀ ਨਜ਼ਰਾਂ ਦੇ ਵਿੱਚ ਹੈਗਾ, ਲੇਕਿਨ ਬਿਆਨ ਨਹੀਂ ਕਰ ਸਕਦੇ, ਉਹਨਾਂ ਦੇ ਮੂੰਹ ਤੋਂ ਲਫ਼ਜ਼ ਨਹੀਂ ਨਿਕਲ ਰਹੇ। ਅਗਲੇ ਕੋਲੋਂ ਫੜ ਕੇ ਮਾਰ ਦਿੰਦੇ, ਮਾਰ ਛੱਡ। ਹਾਏ ਹਾਏ, ਉਹਨਾਂ ਦੀ ਭਾਈ ਮਰਜ਼ੀ, ਅਸੀਂ ਤਾਂ ਹੁਣ ਰਹਿ ਗਈ ਹੈ ਜਾਨ ਮੇਰੀ। ਸਭ ਫਿਰ ਕਰਦੇ। ਤੁਹਾਡਾ ਫਿਰ ਵਿਆਹ ਇੱਧਰ ਆ ਕੇ ਹੋਇਆ? ਕਿਧਰੇ ਸਹੁਰੇ, ਕਿਧਰੇ ਅਸੀਂ, ਕਿਧਰੇ ਅਸੀਂ, ਕਿਧਰੇ। ਫਿਰ ਉਹਦੇ ਨਾਲ ਵੀ ਵਿਆਹ ਹੋਇਆ ਸੀ? ਫਿਰ ਹੌਲੀ 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 ਕਿਧਰੇ, ਫਿਰ ਪਤਾ ਕੋਈ ਕਿਧਰੇ ਕੋਈ ਕਿਧਰੇ, ਫਿਰ ਹੌਲੀ ਹੌਲੀ ਪਤਾ ਲੱਗਿਆ ਸੀ। ਅੱਛਾ, ਫਿਰ ਇੱਥੇ ਆ ਕੇ? ਫਿਰ ਇੱਥੇ ਆ ਗਏ। ਅੱਛਾ। ਫਿਰ ਰੱਬ ਨੇ ਰਲਾਏ ਉਹਦੀ, ਬਸ ਨਹੀਂ ਕੋਈ ਪਤਾ ਨਹੀਂ ਸੀ ਕੋਈ ਕਿੱਥੇ ਮਰਿਆ ਤੇ ਕਿੱਥੇ। ਅੱਲਾ ਭਲਾ ਹੋਵੇ। ਮਾਂ ਜੀ, ਜਿਹੜੇ ਤੁਹਾਡੇ ਪਿੰਡ ਦੇ ਰਾਜਪੂਤ ਸੀ, ਉਹ ਕਿਹੜੇ ਇਲਾਕੇ 'ਚ ਜਾ ਕੇ ਬੈਠੇ ਨੇ? ਮੈਨੂੰ ਹੁਣ ਪਿੱਛੇ 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 ਬੈਠੇ, ਨਹੀਂ ਉਹਨਾਂ ਦਾ ਕੋਈ ਪਤਾ ਨਹੀਂ ਲੱਗਿਆ? ਅਸੀਂ ਕਿਧਰੇ ਤੋਂ ਕਿਧਰੇ, ਸਾਨੂੰ ਕੀ ਪਤਾ। ਜਦੋਂ ਉੱਥੇ ਬੈਠੇ ਆ ਨਾ, ਉਦੋਂ ਇਕੱਠੇ ਬੈਠੇ ਆ, ਜਦੋਂ ਉੱਜੜ ਕੇ ਆਏ ਆ ਰਿਆਸਤ ਪਟਿਆਲੇ 'ਚ, ਮਗਰੋਂ ਖਰਾ ਕਿਧਰ ਕਿਧਰ ਅਗਲੇ ਨੇ ਤੋਰੇ।
ਚਲੋ ਜੀ, ਹੁਣ ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਸਾਡੇ ਪਿੰਡ ਦੀ ਮਾਂ ਜਿਹੜੀ ਉਹ ਇੱਥੇ ਬੈਠੀ ਹੈ ਪਾਕਿਸਤਾਨ ਦੇ ਵਿੱਚ, ਜ਼ਿਲ੍ਹਾ ਗੁਜਰਾਂਵਾਲਾ, ਤਹਿਸੀਲ ਨੌਸ਼ਹਿਰਾ ਦੇ ਵਿੱਚ। ਚਲੋ ਜ਼ਰੂਰ ਇਨਸ਼ਾਅੱਲਾ ਰਾਬਤਾ ਹੋਏਗਾ। ਜਿਨ੍ਹਾਂ ਲੋਕਾਂ ਨੇ ਤੁਹਾਡੀਆਂ ਜਾਨਾਂ ਬਚਾਈਆਂ, ਆਪਣੇ ਘਰ ਉਹਨਾਂ ਨੇ ਰੱਖਿਆ ਤੁਹਾਨੂੰ, ਉਹਨਾਂ ਦੀ ਵੀ ਬੜੀ ਮਿਹਰਬਾਨੀ। ਪਿੰਡ ਬੜਾ ਸੀ ਸਾਡਾ, ਬਹੁਤਾ ਸਾਡਾ ਮੁਸਲਮਾਨਾਂ ਸੀ, ਅਸੀਂ ਮਰਦੇ ਸੀ ਹਿੰਦੂਆਂ ਚ। ਮਹੱਲਾ ਤੁਹਾਡਾ ਹਿੰਦੂਆਂ ਤਾਂ ਮਰੇ ਆ। ਅਸੀਂ ਉਹਨਾਂ ਇਸ ਤਰ੍ਹਾਂ ਰਲੇ ਮਿਲੇ ਵਿੱਚ ਬੈਠੇ ਸੀ। ਸਹੀ ਹੋ ਗਿਆ, ਸਹੀ ਹੋ ਗਿਆ। ਚਲੋ ਮਾਂ ਜੀ, ਬੜਾ ਵਧੀਆ ਲੱਗਿਆ। ਅੱਲਾ ਤੁਹਾਨੂੰ ਸਿਹਤ ਦੇਵੇ, ਜ਼ਿੰਦਗੀ ਦੇਵੇ। ਅੱਛਾ, ਅੱਲਾ ਪੁੱਤਰਾ ਤੁਹਾਨੂੰ ਵੀ ਤੰਦਰੁਸਤੀ ਦੇਵੇ। ਤੁਸੀਂ ਕਿੱਥੋਂ ਆਏ ਹੋ? ਅਸੀਂ ਨੌਸ਼ਹਿਰੇ ਹਾਂ। ਅੱਛਾ, ਹਾਂਜੀ। ਇਹ ਜਿਹਾ ਕੰਮ ਕਰਨ ਪੁੱਛਣ ਤੁਹਾਡੇ ਕੋਲ ਪੁਰਾਣੀਆਂ ਗੱਲਾਂ ਰਿਕਾਰਡ ਕਰਨ ਵਾਸਤੇ। ਅੱਲਾ ਭਲਾ ਹੋਵੇ, ਅੱਲਾ ਤੰਦਰੁਸਤੀ। ਇਹ ਤੁਹਾਡੇ ਪਿੰਡ ਤੱਕ ਜਾਣੀ ਵੀਡੀਓ, ਤੁਹਾਡੇ ਪਿੰਡ ਦੇ ਹਿੰਦੂਆਂ ਨੇ ਵੀ ਵੇਖਣੀ ਆ, ਮੁਸਲਮਾਨਾਂ ਨੇ, ਸਿੱਖ ਅਗਰ ਹੋਏ ਉਹਨਾਂ ਨੇ ਵੀ ਵੇਖਣੀ ਆ। ਚੱਲ ਅੱਛਾ ਭਾਈ, ਭਲਾ ਹੋਵੇ। ਹੁਣ ਮਾਫੀ ਦੇ ਦਿਓ ਉਹਨਾਂ ਸਿੱਖਾਂ ਨੂੰ ਜਾਂ ਹਿੰਦੂਆਂ ਨੂੰ ਜਿਨ੍ਹਾਂ ਨੇ ਤੁਹਾਡੇ ਵਾਲਦੈਨ ਨੂੰ ਮਾਰਿਆ ਸੀ। ਖਬਰਾਂ ਕਿਹਨੇ ਉਤਰੇ ਨੇ ਮਾਰਿਆ ਸੀ, ਉਹਨਾਂ ਦੀ ਹੱਡੀ ਨਹੀਂ ਰਹੀ ਹੋਣੀ ਵਿਚਾਰਿਆਂ ਨੇ। ਨਾਮੇ ਜੀ। ਚਲੋ ਠੀਕ ਹੋ ਗਿਆ ਮਾਂ ਜੀ।